اعوذ باللہ من الشیطان الرجیم بسم اللہ الرحمن الرحیم 5واں سپارہ اور 13واں رکوع انا انزلنا بے شک اسی نازل کیتا علیکا تواڈی طرف کتابا کتاب نو بالحق حق دے نال لتحکما تاکہ تسی فیصلہ کرو بین الناس لوکاں دے درمیان بما اراک اللہ جو کچھ اللہ تعالیٰ نے تانوں دکھایا یعنی جو کچھ اللہ تعالیٰ نے تانوں دسیا علم دیتے ہے ولا تکن طرفدار کرنے والے بنو للخائنین یعنی خیانت کرنے والے لوکاں دے ایک واقعہ پیش آیا سی تے چند آیات اس واقعے دے بارے نازل ہوئیاں جڑیاں نبی پاک صلی اللہ علیہ وسلم دے دور وچ میرا واقعہ ہویا تے بنو ظفر قبیلہ ہے ایک تے اودا ایک بندہ آیا ਉਹਦਾ ਨਾਂ ਤੇਮਾ ਆ ਤੇ ਉਸਨੇ ਨਾ ਆਪਣੇ ਸਾਏ ਜਿਹੜੇ ਨਾ ਨਕਬ ਲਾ ਕੇ ਯਾਨੀ ਪਿੱਛੇ ਜਿਹੜਾ ਸਨ ਜਿਹਨੂੰ ਆਖਦੇ ਨੇ ਪੰਜਾਬੀ ਸਨ ਲਾ ਕੇ ਨਾ ਜਿਹਨੂੰ ਪਿੱਛੇ ਦੀਵਾਰ ਵਿੱਚ ਜਿਹੜਾ ਉਹ ਸੁਰਾਖ ਕਰਕੇ ਤੇ ਉਹਦੇ ਵਿੱਚੋਂ ਨਾ ਕੁਝ ਜ਼ਰਾ ਤੇ ਆਟੇ ਦੀ ਬੋਰੀ ਜਿਹੜੀ ਆ ਉਹ ਚੁਰਾ ਲਈ ਚੋਰੀ ਕਰ ਲਈ ਔਰ ਯਹੂਦੀ ਜ਼ੈਦ ਬਿਨ ਸਮੀਨ ਜਿਹੜਾ ਇੱਕ ਯਹੂਦੀ ਆ ਉਹਦੇ ਘਰ ਜਾ ਕੇ ਰੱਖ ਆਇਆ ਸੁਬਹ ਹੋਈ ਜਿਸ ਕਤਾਦਾ ਨੇ ਜਿਸ ਪਰ ਚੋਰੀ ਦਾ ਪਤਾ ਲੱਗਾ ਜਿਹੜੇ ਪੜੋਸੀ ਹੈ ਯਾਨੀ ਤੇਮਾ ਹੈ ਉਹਦੇ ਕੋਲ ਪੁੱਛਿਆ ਵੀ ਐਸਾ ਚੋਰੀ ਹੋਈ ਹੈ ਤਾਂ ਉਹਨੇ ਸਾਫ਼ ਇਨਕਾਰ ਕਰ ਦਿੱਤਾ ਨਾ ਆਦੇ ਮਨ ਤੋਂ ਕੋਈ ਪਤਾ ਨਹੀਂ ਇਤਫਾਕ ਨਾਲ ਜਿਹੜਾ ਆਟੇ ਦੀ ਬੋਰੀ ਨਾ ਉਹਦੇ ਸਰਾਖ ਆ ਜਿੱਧਰ ਲੈ ਕੇ ਗਏ ਨਾ ਤਾਂ ਥੋੜਾ ਆਟਾ ਜਿਹੜਾ ਪੈਂਦਾ ਗਿਆ ਤਾਂ ਉਹ ਉਸ ਤੇ ਨਾ ਪਹੁੰਚ ਗਏ ਉਹਨਾਂ ਦੇ ਘਰ ਯਹੂਦੀ ਦੇ ਘਰ ਇਸ ਵੇਲੇ ਯਹੂਦੀ ਦੇ ਘਰ ਗਏ ਤਾਂ ਯਹੂਦੀ ਨੇ ਆਖਿਆ ਮਨ ਤਾਂ ਪਤਾ ਨਹੀਂ ਮੇਰੇ ਘਰ ਤੇ ਇਹ ਸਾਰੀਆਂ ਚੀਜ਼ਾਂ ਤੇਮਾ ਰੱਖ ਕੇ ਉਹਨਾਂ ਦਾ ਜਿਹੜਾ ਕਬੀਲਾ ਉਹਨਾਂ ਆਖਿਆ ਚਲੋ ਨਬੀ ਪਾਕ ਸੱਲੱਲਾਹੁ ਤਆਲਾ ਅਲੈਹਿ ਵਸੱਲਮ ਦੀ ਖਿਦਮਤ ਵਿੱਚ ਚੱਲਦੇ ਆ ਯਾਨੀ ਬਨੂ ਜ਼ਫਰ ਜਿਹੜਾ ਕਬੀਲਾ ਹੈ ਉਹਨਾਂ ਨੂੰ ਇਲਮ ਤਾਂ ਹੋ ਚੁੱਕਿਆ ਹੈ ਚੋਰੀ ਜਿਹੜੀ ਯਹੂਦੀ ਨੇ ਨਹੀਂ ਕੀਤੀ ਬਲਕਿ ਉਹਨਾਂ ਦੇ ਕਬੀਲੇ ਦੇ ਬੰਦੇ ਤੇਮਾ ਨੇ ਕੀਤੀ ਹੈ ਲੇਕਿਨ ਆਪਣੇ ਬਦਨਾਮੀ ਦੇ ਖੌਫ ਤੋਂ ਨਾ ਫਿਰ ਨਬੀ ਪਾਕ ਸੱਲੱਲਾਹੁ ਤਆਲਾ ਅਲੈਹਿ ਵਸੱਲਮ ਨੇ ਫਰਮਾਇਆ ਤੇਮਾ ਜਿਹੜਾ ਮੁਸਲਮਾਨ ਹੈ ਯਹੂਦੀ ਤਾਂ ਅੱਲਾਹ ਤਾਲਾ ਦੇ ਰਸੂਲ ਦੇ ਦੁਸ਼ਮਣ ਹਨ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਵੀ ਦਿਲ ਵਿੱਚ ਖਿਆਲ ਗੁਜ਼ਰਿਆ ਕਿ ਸ਼ਾਇਦ ਬਨੂ ਜ਼ਫਰ ਜਿਹੜੇ ਨੇ ਮੁਸਲਮਾਨ ਹਨ ਸ਼ਾਇਦ ਸੱਚੀ ਹੋਣ ਇਹ ਕੋਈ ਫੈਸਲਾ ਸਾਦਰ ਨਹੀਂ ਹੋਇਆ ਤੇ ਅੱਲਾਹ ਤਾਲਾ ਨੇ वही भेज दी और सारी हकीकत जी सामने आ गई कि अल्लाह ताला ने नबी पाक सल्लल्लाहु अलैहि वसल्लम नूं मना फरमाया जा रहा है खाइना की तरफदारी ना करो ना क्योंकि बड़ी ज़ात नाल अदल और इंसाफ ਦੀਆਂ ਸਾਰੀਆਂ ਅਜ਼ਮਤਾਂ ਵਾਪਸ ਤਾਂ ਨਹੀਂ ਤੁਹਾਡੇ ਤੋਂ ਹੀ ਤਾਂ ਸਾਰਾ ਇਨਸਾਫ ਆਣਾ ਜਾਣਾ ਅੰਦਰ ਤੇ ਤੁਸੀਂ ਜਿਹੜਾ ਇਨਸਾਫ ਕਰਦੇ ਆ ਇਹ ਨਹੀਂ ਦੇਖਣਾ ਕਿ ਕੌਣ ਮੁਸਲਮਾਨ ਹੈ ਕੌਣ ਯਹੂਦੀ ਹੈ ਤੁਹਾਡੀ ਸ਼ਾਨ ਬਹੁਤ ਆਲਾ ਹੈ ਕਿਸੇ ਨੂੰ ਕੋਈ ਇਹ ਗਲਤਫਹਿਮੀ ਨਾ ਹੋਵੇ ਕਿ ਅੱਲਾਹ ਤਾਲਾ ਨੇ ਹਜ਼ੂਰ ਨੇ ਖਾਇਨਾਂ ਦੀ ਤਰਫਦਾਰੀ ਕੀਤੀ ਹੈ ਮਾਜ਼ਅੱਲਾ ਤੇ ਉਹਨਾਂ ਨੂੰ ਮਨਾ ਕੀਤਾ ਗਿਆ ਬਲਕਿ ਇਹਦਾ ਮਤਲਬ ਇਹ ਹੈ ਕਿ ਜਿਸ ਨੇ ਪਹਿਲੇ ਤਰਫਦਾਰੀ ਨਹੀਂ ਕੀਤੀ ਆਇੰਦਾ ਵੀ ਤਰਫਦਾਰੀ ਨਾ ਕਰੇ ਮੌਲਾਨਾ ਥਾਨਵੀ ਇੱਥੇ ਨਾ ਇਸ ਆਇਤ ਦੇ ਜ਼ਿਮਨ ਵਿੱਚ ਲਿਖਦੇ ਨੇ ਆਪਦੀ ਹਾਲਤ ਔਰ ਮਨਾ ਕਰਨੇ ਤੋਂ ਇਹ ਮੁਰਾਦ ਹਾਸਲ ਹੁੰਦੀ ਹੈ ਕਿ ਜਿਸ ਨਾਲ ਤੁਸੀਂ ਅੱਜ ਤੱਕ ਤਰਫਦਾਰੀ ਨਹੀਂ ਨਾ ਕੀਤੀ ਆਇੰਦਾ ਵੀ ਨਾ ਕਰੇ ਫਸਰੀਨ ਜਿਹੜੇ ਸਾਡੇ ਉਲਮਾ ਨੇ ਉਹਨਾਂ ਨੇ ਇਹਦਾ ਮਤਲਬ ਇਹ ਕੱਢਿਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਤਰਫਦਾਰੀ ਕੀਤੀ ਹੈ ਤੇ ਤੁਹਾਨੂੰ ਮਨਾ ਕੀਤਾ ਗਿਆ ਬਲਕਿ ਜਿਸ ਨਾਲ ਹੁਣ ਤੱਕ ਨਹੀਂ ਕੀਤੀ ਤੇ ਆਇੰਦਾ ਵੀ ਨਾ ਕਰੋ फस्तगफिरुल्लाह और मग़फ़िरत तलब करो बख्शिश तलब करो इन्नल्लाह बेशक अल्लाह ताला काना गफूर रहीम है बख्शने वाला है अल्लाह ताला फरमाने उन्हां वास्ते भी बख्शिश तलब करो आखिर वो मुसलमान हैं और आप दे गुलाम वला तुजादिल अनिल लज़ीना और ना झगड़ा करो उन्हां दी तरफों यख्तनूना अनफुसहुम जेड़े खयानत करदे अपने आप में यानी मैं उन्होंने वास्ते बहस मुबासा ना करो उन्होंने तरफदारी ना करो ਜਿਹੜੇ ਆਪਣੀ ਜ਼ਾਤ ਨਾਲ ਹਾਲਾਂਕਿ ਬਜ਼ਾਹਿਰ ਲੱਗਦਾ ਕਿ ਕਿਸੇ ਨਾਲ ਲੱਗਣ ਕਰਨ ਔਰ ਇਸੇ ਤਰ੍ਹਾਂ ਖਿਆਨਤ ਵੀ ਉਹ ਆਪਣੇ ਨਾਲ ਕਰਦੇ ਨੇ ਇਹਦਾ ਫਰਮਾਨ ਹੈ ਕਿ ਉਹ ਆਪਣੇ ਆਪ ਨਾਲ ਖਿਆਨਤ ਕਰਦੇ ਨੇ ਇਨ ਅੱਲਾਹ ਬੇਸ਼ੱਕ ਅੱਲਾਹ ਤਾਲਾ ਲਾ ਯੁਹਿਬੂ ਇਹ ਦੋਸਤ ਰੱਖਦਾ ਮਨ ਕਾਨ ਹਵਾਨਨ ਜ਼ੀਮਾ ਜਿਹੜਾ ਦਿਆਨਤ ਹੋਵੇ ਔਰ ਜਿਹੜਾ ਬਦਕਾਰ ਹੋਵੇ ਅੱਲਾਹ ਤਾਲਾ ਇਹੋ ਜਿਹੇ ਬੰਦਿਆਂ ਨੂੰ ਦੋਸਤ ਨਹੀਂ ਰੱਖਦਾ ਇਹਦਾ ਮਤਲਬ ਤਾਂ ਪਹਿਲਾਂ ਹੀ ਤੁਹਾਨੂੰ ਸਮਝਾ ਦਿੱਤਾ ਹੈ ਕਿ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਪਹਿਲੇ ਨਹੀਂ ਕੀਤੀ ਆਇੰਦਾ ਵੀ ਨਾ ਕਰੇ ਯਸਤਖਫੂਨਾ ਔਰ ਉਹ ਛੁਪਾ ਸਕਦੇ ਆਪਣੇ ਇਰਾਦੇ ਮਿਨਨ ਨਾਸ ਲੋਕਾਂ ਕੋਲ ਵਾ ਲਾ ਯਸਤਖਫੂਨਾ ਔਰ ਨਹੀਂ ਛੁਪਾ ਸਕਦੇ ਮਿਨ ਅੱਲਾਹ ਅੱਲਾਹ ਤਾਲਾ ਕੋਲ ਹੁਆ ਮਾ ਅਹੁਮ ਉਸ ਵਕਤ ਵੀ ਉਹਨਾਂ ਨਾਲ ਹੁੰਦਾ ਇਸ ਯੁਬਯਿਤੂਨਾ ਜਿਸ ਵਕਤ ਮਸ਼ਵਰਾ ਕਰਦੇ ਰਾਤਾਂ ਨੂੰ ਮਾਂ ਲਾ ਯਰਦਾ ਨਹੀਂ ਖੁਸ਼ ਹੁੰਦਾ ਜਿੰਨਾ ਤੂੰ ਮਿਨਲ ਕੌਲੀ ਜਿੰਨਾ ਗੱਲਾਂ ਤੂੰ ਅੱਲਾਹ ਦੀ ਜ਼ਾਤ ਜਿੰਨਾ ਨੂੰ ਖੁਸ਼ ਨਹੀਂ ਨਾ ਜਿਹੜੀਆਂ ਅੱਲਾਹ ਨੂੰ ਪਸੰਦ ਨਹੀਂ ਉਹ ਗੱਲਾਂ ਦਾ ਜਿਹੜਾ ਰਾਤੀ ਮਸ਼ਵਰਾ ਕਰਦੇ ਨੇ ਸਲਾਹ ਮਸ਼ਵਰਾ ਸਾਜ਼ਿਸ਼ਾਂ ਕਰਦੇ ਤੇ ਜਿਸ ਵੇਲੇ ਉਹ ਕਰਦੇ ਹੁੰਦੇ ਨੇ ਪਏ ਅੱਲਾਹ ਤਾਲਾ ਉਸ ਵਕਤ ਵੀ ਉਹਨਾਂ ਕੋਲ ਹੁੰਦੇ ਅੱਲਾਹ ਸੁਣਦੇ ਹੁੰਦੇ ਨੇ ਪਏ ਇਸ ਤੋਂ ਮੁਰਾਦ ਇਹ ਨਹੀਂ ਕਿ ਅੱਲਾਹ ਤਾਲਾ ਉੱਥੇ ਮੌਜੂਦ ਹੁੰਦੇ ਨੇ ਕਿਉਂਕਿ ਮੌਜੂਦਗੀ ਵਾਸਤੇ ਜਿਹੜਾ ਉਸ ਜਿਸਮ ਚਾਹੀਦਾ ਔਰ ਅੱਲਾਹ ਜਿਸਮ ਤੋਂ ਪਾਕ ਅੱਲਾਹ ਤਾਲਾ ਇਲਮ ਦੇ ਲਿਹਾਜ਼ ਨਾਲ ਯਾਨੀ ਇਲਮੀ ਤੌਰ ਤੇ ਅੱਲਾਹ ਤਾਲਾ ਉਹਨਾਂ ਦੇ ਨਾਲ ਹੁੰਦੇ ਨੇ और उन्होंने पता हर बंदे नाल अल्लाह दी ज़ात वकान अल्लाह और अल्लाह ताला बिमा यअमलूना मुहीता जो तुसी करदे हो उसनूं कह रहे यानी इलम दे लिहाज नाल कह रहे इलमी लिहाज नाल अल्लाह ताला तुहानूं जिथे भी अल्लाह ताला दी ज़ात वैसे तो जिस्म तो पाक है लेकिन तुहाडे नाल इलम दे लिहाज नाल हर एक बंदे नूं ਉਹਦੇ ख्यालात नूं ਉਹਦੀ हर हरकत नूं अल्लाह ताला ज़ात देखदी हा अंतुम सुनदे हो तुसी
ਹਾਉਲਾਈ ਤੁਸੀਂ ਉਹੀ ਲੋਕ ਹੋ ਜਦਲ ਤੁਮ ਫਿਰ ਝਗੜਾ ਕਰਦੇ ਹੋ ਅਨਹੁਮ ਉਹਨਾਂ ਦੇ ਬਾਰੇ 'ਚ ਫਿਰ ਹਯਾਤ ਦੁਨੀਆ ਦੁਨਿਆਵੀ ਜ਼ਿੰਦਗੀ ਦੇ ਯਾਨੀ ਤੁਸੀਂ ਉਹਨਾਂ ਬੰਦਿਆਂ ਦੇ ਬਾਰੇ 'ਚ ਦੁਨਿਆਵੀ ਜ਼ਿੰਦਗੀ ਵਾਸਤੇ ਦੁਨੀਆ ਦੀ ਜ਼ਿੰਦਗੀ ਵਾਸਤੇ ਝਗੜਾ ਕਰਦੇ ਹੋ। ਕਬੀਲਾ ਜਿਹੜਾ ਬਨੂ ਜ਼ਫਰ ਹੈ ਤੇਮਾਂ ਦੇ ਨਾਲ ਜਿਹੜਾ ਸਾਰਾ ਕਬੀਲਾ ਹੋ ਗਿਆ ਤੇ ਅੱਲਾਹ ਤਾਲਾ ਫਰਮਾਉਂਦੇ ਨੇ ਇਹ ਦੁਨੀਆ ਦਾ ਉਹਨਾਂ ਵਾਸਤੇ ਝਗੜਾ ਕਰਦੇ ਹੋ ਯਾਨੀ ਉਹਨਾਂ ਦੀ ਤਰਫਦਾਰੀ ਵਕਾਲਤ ਕਰਦੇ ਹੋ। ਬਸ ਕੌਣ ਜੋ ਜਾਦੀ ਅੱਲਾਹ ਝਗੜਾ ਕਰੇਗਾ ਅੱਲਾਹ ਤਾਲਾ ਨਾਲ ਅਨਹੁਮ ਉਹਨਾਂ ਦੀ ਤਰਫੋਂ ਯੌਮਲ ਕਿਆਮਾ ਕਿਆਮਤ ਦੇ ਦਿਨ ਮੈਂ ਯਕੂਨੂ ਜਾਂ ਕੌਣ ਹੋਵੇਗਾ ਉਸ ਰੋਜ਼ ਅਲੈਹਿਮ ਉਹਨਾਂ ਤੇ ਵਕੀਲ ਯਾਨੀ ਅੱਜ ਤੇ ਤੁਸੀਂ ਉਹਨਾਂ ਦੀ ਤਰਫਦਾਰੀ ਲੱਗੇ ਹੋ ਕਰਨ ਕੱਲ ਕਿਆਮਤ ਵਾਲੇ ਦਿਨ ਉਹਨਾਂ ਦਾ ਕੌਣ ਵਕੀਲ ਹੋਵੇਗਾ ਉੱਥੇ ਤਾਂ ਸਭ ਕੁਝ ਜ਼ਾਹਿਰ ਹੋ ਜਾਣ। ਇਹ ਸਾਡੇ ਵਾਸਤੇ ਵੀ ਹੈ ਕਿ ਜਿਹੜੇ ਗਲਤ ਨੂੰ ਵੀ ਅਸੀਂ ਸਹੀ ਸਾਬਤ ਕਰਨ ਵਾਸਤੇ ਕੋਈ ਬੰਦਾ ਜਿਹੜਾ ਸਾਨੂੰ ਅੱਛਾ ਲੱਗਦਾ ਨਾ ਉਹਦੀ ਗਲਤ ਗੱਲ ਨੂੰ ਵੀ ਅਸੀਂ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਨੀ। ਅੱਲਾਹ ਤਾਲਾ ਫਰਮਾਉਂਦੇ ਨੇ ਅੱਜ ਦੁਨੀਆ ਤੇ ਤੁਸੀਂ ਉਹਦੇ ਤਰਫਦਾਰੀ ਲੱਗੇ ਹੋ ਕਰਨ ਤਾਂ ਕਿਆ ਕੱਲ ਕਿਆਮਤ ਵਾਲੇ ਦਿਨ ਵੀ ਉਹਦੀ ਤਰਫਦਾਰੀ ਕਰੋਗੇ ਬਲਕਿ ਕਿਆਮਤ ਵਾਲੇ ਦਿਨ ਤਾਂ ਤੁਹਾਨੂੰ ਆਪਣੀ ਪਈ ਹੋਣੀ ਹੈ ਉਸ ਦੀ ਤਰਫਦਾਰੀ ਕਰਨ ਦੀ ਵਜ੍ਹਾ ਨਾਲ ਜਿਹੜਾ ਕਿਆਮਤ ਵਾਲੇ ਦਿਨ ਤੁਹਾਡੇ ਨਾਲ ਸਲੂਕ ਹੋਣਾ ਉਹਦਾ ਕੌਣ ਜ਼ਿੰਮੇਦਾਰ ਹੋਵੇਗਾ ਉਹ ਕੌਣ ਭੁਗਤੇਗਾ। ਅੱਜ ਤੇ ਤੁਸੀਂ ਉਹਦੀ ਤਰਫਦਾਰੀ ਕਰ ਲੈਂਦੇ ਵਾ ਮੈਂ ਯਅਮਲ ਔਰ ਜਿਹੜਾ ਵੀ ਸ਼ਖਸ ਕਰ ਬੈਂਦਾ ਸੂਅਨ ਬੁਰਾ ਕੰਮ ਤਾਂ ਯਜ਼ਲਿਮ ਜਾਂ ਜ਼ੁਲਮ ਨਫਸਾ ਆਪਣੇ ਉੱਪਰ ਸੁਮਾ ਫਿਰ ਯਸਤਗਫਿरुल्लाह ਫਿਰ ਮਗਫਰਤ ਮੰਗਦਾ ਅੱਲਾਹ ਤਾਲਾ ਕੋਲੋਂ या जदिल्लाह वो पाएगा अल्लाह ताला में गफूर रहीम बहुत बख्शने वाला और बहुत रहम करने वाला। कि अगर कोई बंदा गलती कर पैंदा ठीक है इंसान है गलती हो जाती है जहालत नाल या किसी भी चीज़ नाल बुरा काम कर पैंदे हो जुल्म अपने आप ते कर पैंदे हो कोई गुनाह कर पैंदे हो तुहानूं एहसास हो जाता है जल्दी एहसास हो जाता है फिर तुसीं अल्लाह ताला को माफ़ी मंगदे हो बख्शिश मंगदे हो अल्लाह ताला नूं बहुत ही बख्शने वाला पाओगे। यानी अल्लाह ताला ये फरमांदे कि अगर गलती हो गई है तो फिर परेशान होने की ज़रूरत नहीं है बचना चाहिए कि इंसान को कोई गुनाह ना आवे लेकिन अगर हो गया तो फिर भी तुसी परेशान ना हो फ़ौरन अपनी गलती तस्लीम करो और माफ़ी मांगो अल्लाह को बख्शिश मांग लो। अल्लाह ताला बख्शने वाला है और बहुत ज़्यादा रहम करना। मैं यकसिब और जो भी कमाए यकसिब होता है कमाना हथ नाल कमाई नेकियां कमाना बुराइयां कमाना या रिस्क कमाना अल्लाह फरमाता जो भी कमाएगा मैं यकसिब और जो कमाए इस मन गुनाह फ़इन्नमा यकसिबुहु कमांदा है उसनू अला नफ्सी अपने वास्ते। यानी अगर कोई गुनाह करदा तो वो अपने वास्ते ਉਹਦੇ ਵਾਸਤੇ ਨੁਕਸਾਨਦੇਹ ਉਹ ਆਪਣੀ ਜ਼ਾਤ ਤੇ ਹੀ ਉਹਦਾ ਜਿਹੜਾ ਨਾ ਉਹ ਬੋਝ ਹੈ। ਵਕਾਨ ਅੱਲਾਹੁ ਔਰ ਅੱਲਾਹ ਤਾਲਾ ਅਲੀਮਨ ਜਾਣਨੇ ਵਾਲਾ ਹੈ ਹਕੀਮਾ ਔਰ हिकमत वाला है ਦਾ ਨਾਂ ਹੈ। ਮੈਂ ਯਕਸਿਬ और ਜਿਹੜਾ ਕਮਾਏ ਖਾਤਿਆਤਨ कोई खता और इसमन या गुनाह सुम्मा फिर यरमी तोहमत लगाए बिही बरीअन इसदी किसी और ते बरी है जरा बेगुनाह है जरा बेगुनाह है ਉਹਦੇ ਤੇ तोहमत लाए फ़क़द इख्तमला उन्हें उठा लिया बुख्तान व इसमन मुबीना एक बुहतान का बोझ और खुले गुनाह का बोझ। इस तो पहले की गल है कि जब कोई गलती इंसान को होती है ना वो गुनाह विच नहीं आती गलती नाल जड़ा भी काम होंदा है ना अल्लाह की ज़ात मुआफ़ करने वाली गलती ना जिस पिछे असीं पढ़िया कतल भी गलती नाल हो जाए तो फिर उहदा तस्दीक देनी लेकिन जड़ा इरादतन करो वो होंदा गुनाह जिन्हें तुहाड़ा इरादा है उस काम करने में। फिर अल्लाह फरमांदा एक तो कोई गलती नाल कोई किसी को हो गई है गलती और फिर उन्हें जानबूझ के गुनाह किया है लेकिन फिर क्या किया है वो गुनाह या गलती जड़ी है उन्होंने दूसरे ते पा दी जन ये मैं नहीं की अजकल के माशरे के साढ़े घरां च आम गल है करके खुद तो दूसरों का इल्ज़ाम ला देना चाहे गलती नाल उन्हें किया या जानबूझ के किया गुनाह वो जड़ा भी उन्हें किया तोहमत ला देती है बेगुनाह ते। फिर अल्लाह फरमांदे उन्हें दो जड़े ना बोझ उठा लेन एक तो वो बोझ जड़ा उन्हें बुख्तान लाया जड़ा यानी कि उन्हें किया नहीं है जिस बंदे ने ना उहदे ते इल्ज़ाम ला दी या गुनाह किया है वो बोझ तो है ही है ना उहदा तो बुख्तान लाने का और उन्हें बोझ उठा लिया। हुण इंसान नूं समझ नहीं आती इंसान नूं जड़ा ना इस दुनिया ते भी उहदा जड़ा वो जड़ा उन्हें गुनाह किया उसकी सज़ा मिलती है और आखिरत ते भी मिलती है अगर सच्चे दिल नाल तौबा कर ले तो अल्लाह ताला माफ़ कर। अल्लाह ताला सानूं इन्हां चीज़ां नूं बचने दी तौफीक अता फरमाए वमा अलैना फकीरों की सरवत पे लाखों सलाम शम